व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है पंजाब तो वीर अमरदीप सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਾ ਫਰਮਾਨ ਹੈ ਜਬ ਲਗ ਖਾਲਸਾ ਰਹੇ ਨਿਆਰਾ तब लग तेज दियो मैं सारा जब ये गए विपरन की रीत मैं ना करूं इनकी प्रतीत। पर अज तां खालसा पंथ ते साडे गुरधाम विपर दे अधीन हन। भाई बीर सिंह ते भाई धीर सिंह जी दे गुरुद्वारा साहिब विच शनिवार सरੋਂ ਦੇ तेल ਦਾ ਦੀਵਾ जगन लग पिया है। होर कई शहीदी अस्थानां ते ਇਹ ਕੁਝ शुरू है। लगदा है सिख अपने शहीदां नूं पीर बना के छड्डणगे। ਅੱਗੇ ਤਾਂ ਲੋਕਾਂ ਦੇ ਘਰਾਂ ਵਿੱਚ ਪੀਰਾਂ ਦੀਆਂ ਜਗ੍ਹਾ ਹੁੰਦੀਆਂ ਸੀ, ਪਰ ਇੱਥੇ ਤਾਂ ਸਾਧ ਸ਼ਹੀਦਾਂ ਦੀਆਂ ਜਗ੍ਹਾ ਬਣਾ ਰਹੇ ਨੇ ਤੇ ਸਾਡੇ ਪਿੰਡ 'ਚ ਵੀ ਜੱਟ ਲੋਕਾਂ ਨੇ ਆਪਣੇ ਘਰਾਂ 'ਚ ਹੀ ਸ਼ਹੀਦਾਂ ਦੀਆਂ ਜਗ੍ਹਾ ਬਣਾਈਆਂ ਹੋਈਆਂ ਨੇ। ਕੀ ਹੋਵੇਗਾ ਸਾਡਾ? ਖਾਲਸਾ ਜੀ, ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਹਾਂ। ਦਰਬਾਰ ਸਾਹਿਬ ਨੂੰ ਹਰ ਰੋਜ਼ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ ਅਤੇ ਹਰ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਨੂੰ ਵੀ ਕੱਚੀ ਲੱਸੀ ਨਾਲ ਧੋਂਦੇ ਹਨ। ਕੀ ਇਹ ਠੀਕ ਹੈ? ਗੁਰੂ ਗ੍ਰੰਥ ਸਾਹਿਬ ਅੱਗੇ ਫੁੱਲ ਤੇ ਖਿਡੌਣੇ ਰੱਖਣੇ ਕੀ ਠੀਕ ਹਨ? ਇਹ ਅੱਜ ਕੱਲ੍ਹ ਸਭ ਗੁਰਦੁਆਰਿਆਂ 'ਚ ਹੁੰਦਾ ਹੈ। ਪਤਾ ਲੱਗਾ ਹੈ ਕਿ ਮਨਜੀਤ ਸਿੰਘ ਜੀਕੇ ਨੂੰ ਜਥੇਦਾਰ ਦੀ ਪਦਵੀ ਨਾਲ ਨਿਵਾਜਿਆ ਗਿਆ ਹੈ। ਕਦੀ ਕਿਸੇ ਨੂੰ ਪੰਥ ਰਤਨ, ਕਦੀ ਭਾਈ ਸਾਹਿਬ ਤੇ ਕਦੀ ਕਿਸੇ ਨੂੰ ਜਥੇਦਾਰ ਦੀ ਉਪਾਧੀ। ਕੀ ਵਿਚਾਰ ਹੈ ਜੀ? TV 84 ਸਿੱਖ ਕੌਮ ਲਈ ਪਲੇਟਫਾਰਮ ਬਣ ਗਿਆ ਹੈ। ਇੱਥੇ ਕੀਤੀ ਗੱਲ ਸਾਰੀ ਦੁਨੀਆ ਸੁਣਦੀ ਹੈ। ਮੇਰੀ ਅਰਦਾਸ ਹੈ ਕਿ ਇਹ ਚੈਨਲ ਤਰੱਕੀ ਕਰੇ ਅਤੇ ਸਿੱਖ ਮੁੱਦਿਆਂ ਨੂੰ ਸੋਲਵ ਕਰਨ ਵਿੱਚ ਯੋਗਦਾਨ ਪਾਉਂਦਾ ਰਹੇ। ਵਾਹਿਗੁਰੂ ਤੁਹਾਡੇ ਵਰਗੇ ਸਿੱਖਾਂ ਦੀਆਂ ਉਮਰਾਂ ਲੰਮੀਆਂ ਕਰੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀ ਇਹ ਈਮੇਲ ਕਈ ਦਿਨਾਂ ਦੀ ਆਈ ਹੋਈ ਸੀ, ਪਰ ਕੁਝ ਕਾਰਨਾਂ ਕਰਕੇ ਅਸੀਂ ਲੇਟ ਹੁੰਦੇ ਰਹੇ ਜਵਾਬ ਦੇਣ ਤੋਂ। ਦੂਸਰੀਆਂ ਈਮੇਲਸ ਇਨਕਲੂਡ ਕੀਤੀਆਂ ਜੀ। ਉਹਨਾਂ ਨੇ ਬੜੇ ਬਰੀਫ ਦੇ ਵਿੱਚ ਸਿਧਾਂਤਕ ਗੱਲ ਕੀਤੀ ਹੈ। ਉਹਨਾਂ ਨੇ ਸ਼ੁਰੂ ਹੀ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਤੋਂ ਕੀਤਾ, ਜਬ ਲਗ ਖਾਲਸਾ ਰਹੇ ਨਿਆਰਾ तब लग तेज दियो मैं सारा जब ये गहे विपरन की रीत मैं ना करूं इनकी प्रतीत। जी। हुण विपर बब्बे दे नाल है, विपर जिस दा मतलब है ब्राह्मण जी। सो ये भी किसी इंडिविजुअल दा एक व्यक्ति के खिलाफ नहीं है, विचारधारा है। जो असीं ब्राह्मण की गल करते हैं सो ये कोई ऑफेंडेड ना होए कि असीं किसी इंडिविजुअल नूं कहंदे, क्योंकि जो 10वें पातशाह ने भी कहा तो उन्होंने किसी इंडिविजुअल नूं नहीं कहा। एक विचारधारा की गल है। जिस तरह कम्यूनिज्म है, फाशिज्म है, नाजीज़म सी, इस तरह ब्रह्मनिज्म है। एक विचारधारा है जिहड़ी कर्मकांड च यकीन रखती है, रिचुअल्स दे विच यकीन रखती है, शुभ अशुभ दे विच यकीन रखती है जी। जात पात दे सिस्टम नूं मनदी है। इवें बंदियां च नूं भी जात पात च वंडिया है और त्यौहार भी उन्हां दे वंडे ने, फिर पवित्र अपवित्र बनाया है। मैं तो पढ़ रहा सी कि ईवन दरखत ते पंछी भी जिहड़े ने वो भी वर्ण च वंडे हुए ने। जिवें पिपल जिहड़ा है ये दरख्तां दा ब्राह्मण है ते अक जिहड़ा वो शूदर है। इस तरह ईवन पंछियां दे विच भी जिहड़ा उन्हां ने किसी नूं ब्राह्मण बनाया, ਕਾਂ ਨੂੰ शूदर बनाया होया है। ऊं साडे पंजाब तो बहुत कावां दे नाल ही रुड़ियां ने कहावतां, ਕਾਂ आ गया जिहड़ा वो प्राहुणा आएगा, तू सुनेहा लै जा। जी। लेकिन जे तुसीं हुण ब्राह्मण की डिवीजन दे ਉਹਦੇ शूदर है। ਹੁਣ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਪਹਿਲਾਂ ਤਾਂ ਉਹਨਾਂ ਨੇ ਭਾਈ ਵੀਰ ਸਿੰਘ, ਭਾਈ ਧੀਰ ਸਿੰਘ, ਇਹ ਉਹ ਯੋਧੇ ਹੋਏ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਇਤਿਹਾਸ 'ਚ ਯਾਦ ਕਰਦੇ ਹਾਂ ਕਿ ਕਿਵੇਂ 10ਵੇਂ ਪਾਤਸ਼ਾਹ ਨੇ ਜਦੋਂ ਇੱਕ ਸਿੱਖ ਨੇ ਲਿਆ ਕੇ ਬੰਦੂਕ ਭੇਟ ਕੀਤੀ ਔਰ ਉਹਨੇ ਕਿਹਾ ਜੀ ਕਿ ਮੈਂ ਇਹ ਬਣਾਈ ਹੈ, ਇਸ ਦਾ ਨਿਸ਼ਾਨਾ ਬੜਾ ਅਚੂਕ ਹੈ, ਤੇ ਗੁਰੂ ਸਾਹਿਬ ਨੇ ਕਿਹਾ ਵੀ ਇਸ ਨੂੰ ਪਰਖੀਏ ਬੰਦੂਕ ਨੂੰ ਜੀ। ਔਰ ਉਸ ਵੇਲੇ ਭਾਈ ਡੱਲਾ ਕਰਕੇ ਜਿਨ੍ਹਾਂ ਦਾ ਨਾਂ ਆਉਂਦਾ ਇਤਿਹਾਸ 'ਚ, ਉਸ ਤੋਂ ਪਹਿਲਾਂ ਕਿਉਂਕਿ ਸੇਵਾ ਤਾਂ ਉਹਨੇ ਕੀਤੀ, ਡਲ ਸਿੰਘ ਬਾਅਦ ਦੇ ਵਿੱਚ ਉਹਨਾਂ ਦਾ ਨਾਮ ਬਣਿਆ ਜੀ। ਤੇ ਉਹ 10ਵੇਂ ਪਾਤਸ਼ਾਹ ਨੂੰ ਹਮੇਸ਼ਾ ਇਹ ਕਹਿੰਦਾ ਸੀ ਕਿ ਮਹਾਰਾਜ ਇੰਨੀ ਮੁਸੀਬਤ, ਇਵੇਂ ਆਨੰਦਪੁਰ ਛੱਡਣਾ ਪਿਆ, ਦੂਜਾ ਕਿਤੇ ਤੁਸੀਂ ਮੈਨੂੰ ਸੁਨੇਹਾ ਹੀ ਘੱਲ ਦਿੰਦੇ। ਆ ਵੇਖੋ ਮੇਰੇ ਕੜੀ ਵਰਗੇ ਜਵਾਨ 6-6 ਫੁੱਟੇ ਤੇ ਅਸੀਂ ਤਾਂ ਧੂਆਂ ਕੱਢ ਦਿੰਦੇ ਮੁਗਲਾਂ ਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੋਰਸਿਸ ਦਾ ਜੀ। ਤੇ ਗੁਰੂ ਸਾਹਿਬ ਨੇ ਮੁਸਕਰਾ ਦੇਣਾ, ਉਹਨਾਂ ਨੇ ਕਹਿਣਾ ਕਿ ਵੀ ਹਾਂ ਡਲ ਸਿੰਘ ਡੱਲੇ ਕਦੇ ਹੋਏਗਾ ਤੁਹਾਨੂੰ ਜ਼ਰੂਰ ਸੇਵਾ ਦੱਸਾਂਗੇ। ਸੋ ਜਦੋਂ ਉਹ ਬੰਦੂਕ ਭੇਟ ਕੀਤੀ ਤੇ ਗੁਰੂ ਸਾਹਿਬ ਨੇ ਡੱਲੇ ਨੂੰ ਕਿਹਾ ਕਿ ਭਾਈ ਤੇਰੇ ਬੜੇ ਬਹਾਦਰ ਜਵਾਨ ਨੇ, ਹੁਣ ਇਹਦਾ ਨਿਸ਼ਾਨਾ ਪਰਖਣਾ ਤੇ ਲਿਆ ਜ਼ਰਾ ਆਪਣੇ ਜਵਾਨ ਕੱਢ ਕੇ। ਔਰ ਜਿਵੇਂ ਸਾਡਾ ਇਤਿਹਾਸ ਦੱਸਦਾ ਹੈ ਕਿ ਉਹ ਗਿਆ ਨਿੰਮੋ ਝੋਣਾ ਜਿਹਾ ਹੋਇਆ, ਜਵਾਨਾਂ ਨੇ ਕਿਹਾ ਜੀ ਉਹ ਗੋਲੀ ਸਾਹਮਣੇ ਮਰਨ ਦਾ ਤਾਂ ਕੰਮ ਨਹੀਂ ਹੈ, ਤਾਂ ਐਵੇਂ ਮਿਥਲਿਆ ਗੁਰੂ ਸਾਹਿਬ ਨੇ ਸਾਨੂੰ ਮਾਰਨਾ, ਇਹ ਨਹੀਂ ਹੈ ਜੀ, ਇਹ ਸਾਡੇ ਨਹੀਂ ਵਾਸਦਾਰ ਹੋ ਗਏ। ਔਰ ਉਹ ਆ ਗਿਆ ਵਾਪਸ, ਉਹਨੇ ਆ ਕੇ ਕਿਹਾ ਜੀ ਉਹ ਤਾਂ ਨਹੀਂ ਕੋਈ ਵੀ ਕਰਦੇ। ਉਹ ਕਹਿੰਦੇ ਚੱਲ ਉਹਨਾਂ ਦੀ ਛੱਡ, ਤੂੰ ਹੀ ਆ ਜਾ।
ਜੀ ਤੂੰ ਸਿੱਖ ਹੈ ਨਾਲੇ ਤੂੰ ਮੰਗਦਾ ਵੀ ਮੈਨੂੰ ਪੀੜ੍ਹੀ ਜਿੰਨੀ ਥਾਂ ਦੇਣਾ, ਸੱਚਖੰਡ ਦੇ ਵਿੱਚ ਮੇਰੀ ਵੀ ਥਾਂ ਰੱਖ ਲੈਣਾ ਪੀੜ੍ਹੀ ਜਿੱਡੀ। ਜੀ ਜੀ ਸੋ ਉਹਨੇ ਵੀ ਕੀ ਹੋਣਾ ਸੀਗਾ। ਸੋ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਜਿਹੜੇ ਚੌਬਦਾਰ ਸੀ ਨਾਲ ਕਿ ਭਾਈ ਬਾਹਰ ਆਵਾਜ਼ ਦਿਓ ਦੂਰ ਜਾ ਕੇ ਜੀ ਕਿ ਬਈ ਗੁਰੂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਸਿੱਖ ਚਾਹੀਦਾ। ਜੀ ਤੇ ਜਿਵੇਂ ਸਾਡਾ ਦੱਸਦਾ ਵੀ ਸ਼ਾਇਦ ਸਿੰਘ ਪਿਤਾ ਪੁੱਤਰ ਇੱਕ ਦਸਤਾਰ ਸਜਾ ਰਿਹਾ ਸੀ, ਇੱਕ ਲੰਗਰ ਦੇ ਵਿੱਚ ਸੁਣਦੇ ਹੀ ਉੱਠ ਖੜ ਉੱਤੇ ਜੀ ਭੱਜ ਲੈ। ਔਰ ਜਦੋਂ ਸਾਹਮਣੇ ਆਏ ਹੁਣ ਕਦੇ ਇੱਕ ਅੱਗੇ ਹੋ ਜਾਂਦਾ, ਕਦੇ ਦੂਜਾ ਅੱਗੇ ਹੋ ਜਾਂਦਾ। ਗੁਰੂ ਸਾਹਿਬ ਨੇ ਕਿਹਾ ਵੀ ਕਹਿੰਦੇ ਜੀ ਹੁਕਮ ਪਹਿਲਾਂ ਮੈਂ ਸੁਣਿਆ, ਦੂਸਰਾ ਕਹਿੰਦਾ ਜੀ ਮੈਂ ਸੁਣਿਆ। ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਹਰ ਕਿਹਾ ਵੀ ਚਲੋ ਖੁੱਲੇ ਦੇ ਵਿੱਚ ਦੋਨਾਂ 'ਚੋਂ ਹੀ ਗੋਲੀ ਲਗਾ ਦੇਣ ਜੀ ਔਰ ਦੋਨਾਂ ਨੂੰ ਉਹਨਾਂ ਨੇ ਖੜਾ ਕਰ ਲਿਆ। ਉਹਨਾਂ ਨੇ ਅੱਗੋਂ ਅੱਡੀਆਂ ਚੁੱਕ ਲਈਆਂ ਆਪਣੀਆਂ, ਪੰਜਾਂ ਭਾਰ ਹੋ ਗਏ ਕਿ ਵੀ ਸਾਡੇ ਲੱਗੇ। ਜੀ ਗੁਰੂ ਸਾਹਿਬ ਨੇ ਉੱਪਰ ਦੀ ਗੋਲੀ ਲਗਾ ਦਿੱਤੀ, ਉਹਨਾਂ ਦੋਨਾਂ ਨੂੰ ਗਲ ਨਾਲ ਲਾ ਕੇ ਕਿਹਾ ਕਿ ਡੱਲਿਆ ਇੱਦਾਂ ਦੇ ਸਿੱਖ ਮੇਰੇ ਨਾਲ ਅਨੰਦਪੁਰ ਸੀ, ਇਹ ਮੇਰੇ ਸਿੱਖ ਨੇ। ਜੀ ਸੋ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਉਹਨਾਂ ਦੀ ਯਾਦ 'ਚ ਗੁਰਦੁਆਰਾ ਬਣਿਆ, ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜੀ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜੀ ਉੱਥੇ ਹੁਣ ਦੀਵਾ ਜਗਦਾ ਹੈ। ਹੁਣ ਇਹ ਕੁਛ ਦੀਵਾ ਜਗਾ ਬਹੁਤ ਸਾਰਾ ਦੇਖੋ, ਜਦੋਂ ਤੁਸੀਂ ਡੋਮੀਨੇਟ ਕਲਚਰ ਦੇ ਪ੍ਰਭਾਵ ਥੱਲੇ ਹੁੰਦੇ ਹੋ। ਹੁਣ ਹਰਿਮੰਦਰ ਸਾਹਿਬ ਦੇ ਅੰਦਰ ਕਿੰਨਾ ਲੰਬਾ ਵਕਤ ਜੋਤ ਜਗਦੀ ਰਹੀ ਹੈ, ਉਹ ਕਈ ਵਾਰੀ ਅੰਦਰ ਅੱਗ ਪੈ ਜਾਂਦੇ ਸੀ। ਜੀ ਬੀਬੀ ਜਗੀਰ ਕੌਰ ਦੀਆਂ ਸ਼ਾਇਦ ਸਾਰੀਆਂ ਗੱਲਾਂ ਜਿਹੜੀਆਂ ਉਹ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੁੰਦਾ ਹੈ, ਬਟ ਇਸ ਗੱਲ ਲਈ ਮੈਂ ਸਮਝਦਾ ਵੀ ਉਹ ਵਧਾਈ ਦੇ ਹੱਕਦਾਰ ਨੇ ਕਿ ਜਦੋਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ, ਉਹ ਘੱਟੋ ਘੱਟ ਅੰਦਰੋਂ ਉਹ ਤਾਂ ਚੁਕਾਇਆ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਅੰਦਰੋਂ ਜੀ ਕਿ ਉਹਦੇ ਨਾਲ ਇਹ ਹੋਇਆ। ਅਦਰਵਾਈਜ਼ ਉਹ ਇੱਕ ਖਤਰੇ ਦੀ ਥਾਂ 'ਚ ਲਗਾਤਾਰ ਘਿਓ ਉਹਦੇ 'ਚ ਪਾਈ ਜਾਂਦੇ ਸੀ। ਜੀ ਸੋ ਹੁਣ ਸਿੱਖ ਰਹਿਤ ਮਰਿਆਦਾ ਨੇ ਬੜਾ ਕਲੀਅਰਲੀ ਡਿਫਾਈਨ ਕੀਤਾ ਹੋਇਆ ਇਹਨਾਂ ਸਾਰੀਆਂ ਗੱਲਾਂ ਨੂੰ ਕਿ ਭਾਈ ਗੁਰੂ ਗ੍ਰੰਥ ਸਾਹਿਬ ਤਾਂ ਆਪ ਰੌਸ਼ਨੀ ਨੇ। ਜੀ ਜੀ ਜਦੋਂ ਅਸੀਂ ਗੁਰਦੁਆਰਾ ਸ਼ਬਦ ਹੀ ਰੌਸ਼ਨੀ ਹੈ, ਹਾਲਾਂਕਿ ਅਸੀਂ ਹਾਊਸ ਆਫ ਲਾਈਟ ਜਾਂ ਦੂਸਰਾ ਵਰਤਦੇ। ਮੈਂ ਪਿਛਲੇ ਦਿਨਾਂ 'ਚ ਇੱਕ ਸਕਾਲਰ ਦਾ ਟਰਾਂਸਲੇਸ਼ਨ ਦੇਖ ਰਿਹਾ ਸੀ, ਸਿੱਖ ਸਕਾਲਰ ਦਾ, ਉਹਨੇ ਕਿਹਾ ਗੋਡਸ ਡੋਰ। ਹੁਣ ਗੁਰੂ ਨਿਰੰਕਾਰ ਨੂੰ ਵੀ ਕਹਿੰਦੇ ਨੇ ਜੀ ਕਿ ਗੋਡਸ ਡੋਰ, ਰੱਬ ਦਾ ਘਰ। ਤੇ ਗੁਰੂ ਤੋਂ ਵੱਡੀ, ਗੁਰੂ ਦਾ ਮਤਲਬ ਹੀ ਹਨੇਰੇ ਨੂੰ ਖਾਣ ਵਾਲੇ, ਗੁਰੂ ਤਾਂ ਆਪ ਜੋਤੀ ਨੇ। ਜੋਤ ਤਾਂ ਬਾਣੀ ਦੇ ਵਿੱਚ ਹੈ। ਜਦੋਂ ਅਸੀਂ ਬਾਣੀ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਆਪਣੇ ਜੀਵਨ ਦੇ ਵਿੱਚ ਅਮਲ ਕਰਦੇ ਹਾਂ। ਤੇ ਤੁਸੀਂ ਹੁਣ ਵੈਸੇ ਜੋਤਾਂ ਜਗਾ ਕੇ ਕਿਹੜੇ ਸ਼ਹੀਦਾਂ ਨੂੰ ਖੁਸ਼ ਕਰ ਰਹੇ ਹੋ? ਹੁਣ ਜਠੇਰੇ ਨਿਕਲ ਆਏ, ਜਠੇਰਿਆਂ ਦੀਆਂ ਮੜੀਆਂ ਬਣ ਗਈਆਂ। ਕੋਈ ਹੋਰ ਪੀਰ ਨਿਕਲ ਆਏ ਸਾਰੇ ਪਾਸੇ, ਹਰੀਆਂ ਚਾਦਰਾਂ ਦੇਗਾਂ ਦੇਣ ਤੇ ਆ ਗਏ, ਉੱਥੇ ਜਾ ਕੇ ਚਿਰਾਗ ਕਰਨ ਤੇ ਆ ਗਏ। ਹੁਣ ਕਿਸ ਕਿਸਮ ਦਾ ਇਹ ਸਾਰੇ ਜਿਹੜੇ ਨੈਗੇਟਿਵ ਪੱਖ ਨੇ, ਔਰ ਉਹਦੇ 'ਚ ਉਹਨਾਂ ਨੇ ਠੀਕ ਕਿਹਾ ਕਿ ਵੀ ਕੀ ਬਣੇਗਾ ਪੰਥ ਦਾ। ਬਾਕੀ ਉਹਨਾਂ ਨੇ ਪੁੱਛਿਆ ਵੀ ਕੱਚੀ ਲੱਸੀ ਨਾਲ ਧੋਣਾ ਹਰਿਮੰਦਰ ਸਾਹਿਬ ਦਾ ਜਿਵੇਂ ਕੀਤਾ ਜਾਂਦਾ ਹੈ, ਔਰ ਫੁੱਲ ਤੇ ਖਿਡੌਣੇ, ਜਿਵੇਂ ਜਲੰਧਰ ਛਾਉਣੀ ਦੇ ਨੇੜੇ ਮੇਰੇ ਖਿਆਲ ਹੈ ਜਿਹੜਾ ਤੱਲਣ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਜੀ ਉਹ ਵੀ ਸ਼ਾਇਦ ਸ਼ਹੀਦਾਂ ਦਾ। ਉੱਥੇ ਕਹਿੰਦੇ ਨੇ ਵੀ ਰੋਜ਼ਾਨਾ ਪਤਾ ਨਹੀਂ ਕਿੰਨੇ ਜਿਹੜੇ ਹੈਲੀਕਾਪਟਰ ਟੋਏ ਹੈ ਉਹ ਚੜ੍ਹਦੇ ਨੇ ਗੁਰਦੁਆਰੇ 'ਚ। ਉਹਦੇ ਤੋਂ ਪੂਰਾ ਇੱਕ ਵਾਰੀ ਆਰਟੀਕਲ ਸੀ, ਔਰ ਉਹ ਇਸ ਲਈ ਕਿ ਜੀ ਉਹ ਹੈਲੀਕਾਪਟਰ ਜਾ ਕੇ ਉੱਥੇ ਚੜਾਉਂਦੇ ਨੇ ਵੀ ਬਾਹਰ ਦਾ ਵੀਜ਼ਾ ਲੱਗ ਜਾਏ। ਔਰ ਉੱਥੇ ਉਹਨਾਂ ਨੂੰ ਹੋ ਗਿਆ ਜੀ ਇੱਥੇ ਅਰਦਾਸ ਕਰੇ ਬਾਹਰ ਨੂੰ ਚੱਲ ਜਾਂਦਾ, ਉਹ ਹੈਲੀਕਾਪਟਰਾਂ ਦਾ ਢੇਰ ਲਾਇਆ ਉੱਥੇ ਜਹਾਜ਼ਾਂ ਦਾ। ਜੀ ਹੁਣ ਇਹ ਉਹਨਾਂ ਨੇ ਤਾਂ ਹੀ ਖਿਡੌਣੇ ਦੀ ਜਿਹੜੀ ਗੱਲ ਕੀਤੀ, ਹੋਰ ਕੋਈ ਖਿਡੌਣੇ ਨਹੀਂ ਚੜਾਉਂਦਾ, ਉਹ ਬਾਹਰ ਆਉਣ ਵਾਲਾ ਹੀ ਚੜਾਉਂਦੇ ਆ। ਜੀ ਤੇ ਇਹ ਉਹਨਾਂ ਨੇ ਪੁੱਛਿਆ ਕਿ ਵੀ ਇਹ ਦੇਖੋ, ਮਤਲਬ ਮੈਂ ਸਮਝਦਾ ਵੀ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਕਿਸਮ ਦਾ ਕੋਈ ਜ਼ਿਕਰ ਨਹੀਂ ਹੈ ਕਿ ਤੁਸੀਂ ਕੱਚੀ ਲੱਸੀ ਨਾਲ, ਦੁੱਧ ਨਾਲ। ਇਹ ਵੀ ਜੇ ਤੁਸੀਂ ਬਹੁਤ ਸਾਰੇ ਹਿੰਦੂ ਜਿਹੜੇ ਪਵਿੱਤਰ ਥਾਂ ਨੇ ਜਿਨ੍ਹਾਂ ਨੂੰ ਉਹ ਪੂਜਿਆ ਥਾਵਾਂ ਕਹਿੰਦੇ ਨੇ, ਦੇਖੋਗੇ ਤਾਂ ਉਹਦੇ 'ਚ ਕਿਉਂਕਿ ਦੁੱਧ ਨੂੰ ਉਹ ਪਵਿੱਤਰ ਮੰਨਦੇ ਨੇ ਜੀ ਤੇ ਦੁੱਧ ਨਾਲ ਧੋਣ ਦਾ ਮਤਲਬ ਹੁੰਦਾ ਕਿ ਜਿਵੇਂ ਉਹ ਕੋਈ ਉਹਨੂੰ ਪਾਕੀਜ਼ਗੀ ਦੇ ਰਹੇ ਨੇ, ਪਵਿੱਤਰਤਾ ਦੇ ਰਹੇ ਨੇ। ਜੀ ਹਾਲਾਂਕਿ ਮਤਲਬ ਹੁਣ ਜਿਹੜੇ ਧੋਂਦੇ ਵੀ ਨੇ ਫਿਰ ਕਿੰਨਾ ਵਕਤ ਉਹਨੂੰ ਸੁਕਾਉਂਦੇ ਨੇ ਕੱਪੜੇ ਦੇ ਨਾਲ, ਹਾਲਾਂਕਿ ਉਹ ਦੁੱਧ ਹੈ ਉਹਦੇ 'ਚ ਸ਼ੂਗਰ ਹੈ ਔਰ ਦੂਸਰੀਆਂ ਚੀਜ਼ਾਂ ਨੇ ਜਿਹੜੀਆਂ ਉਹਨੂੰ ਥਾਂ ਨੂੰ ਪਵਿੱਤਰਤਾ, ਚਲੋ ਇੱਕ ਤਾਂ ਸ਼ਰਧਾ ਦੇ ਨਾਂ ਥੱਲੇ ਹੈ। ਬਟ ਮੈਂ ਸਮਝਦਾ ਵੀ ਜੇ ਇਹ ਕੋਈ ਅਹਿਮ ਹਿੱਸਾ ਹੁੰਦਾ ਤਾਂ ਸਿੱਖ ਰਹਿਤ ਮਰਿਆਦਾ ਵਾਲਿਆਂ ਨੇ ਕਹਿਣਾ ਸੀ ਕਿ ਜੀ ਇਹ ਜਿਹੜਾ ਫਾਈਨਲ ਹੁੰਦਾ ਕਿ ਵੀ ਇਹਨੂੰ ਤੁਸੀਂ ਕਰੋ। ਨਾ ਹੀ ਇਸ ਕਿਸਮ ਦਾ ਕੋਈ ਨਿਸ਼ਾਨ ਸਾਹਿਬ ਪ੍ਰਤੀ ਹੈ ਕਿ ਵੀ ਨਿਸ਼ਾਨ ਸਾਹਿਬ ਨਾਲ ਚਲੋ, ਨਿਸ਼ਾਨ ਸਾਹਿਬ ਦਾ ਸਤਿਕਾਰ, ਬਾਣੀ ਪੜ੍ਹਨਾ, ਜੈਕਾਰੇ, ਨਗਾਰੇ, ਪੂਰੀ ਸ਼ਾਨੋ ਸ਼ੌਕਤ। ਨਿਸ਼ਾਨ ਸਾਡੀ ਸੋਵਰਨਟੀ ਦਾ ਪ੍ਰਤੀਕ ਹੈ, ਬਾਦਸ਼ਾਹਤ ਦਾ ਪ੍ਰਤੀਕ ਹੈ। ਜੀ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਰਧਾ ਦੇ ਨਾਂ ਥੱਲੇ ਆ ਗਈਆਂ ਨੇ। ਹੁਣ ਜੇ ਉਹਨਾਂ ਨੂੰ ਕੋਈ, ਔਰ ਸ਼੍ਰੋਮਣੀ ਕਮੇਟੀ ਦਾ ਇਹ ਫਰਜ਼ ਸੀ ਕਿ ਉਹ ਸੱਚ ਤੇ ਕੱਚ ਨੂੰ ਨਿਤਾਰਦੀ, ਕਿ ਉਹ ਜਿਹੜੀਆਂ ਗੱਲਾਂ ਕੁਛ ਮਹੰਤਾਂ ਦੇ ਕੰਟਰੋਲ 'ਚ ਰਹੇ ਗੁਰਦੁਆਰੇ, ਜਦੋਂ ਸਿੱਖ ਰਾਜ ਗਿਆ ਉਦਾਸੀ ਮਹੰਤ ਆ ਗਏ, ਨਿਰਮਲੇ ਆ ਗਏ, ਉਹਨਾਂ ਨੇ ਐਸੀਆਂ ਰਸਮਾਂ ਰੀਤੀਆਂ ਲਿਆ ਕੇ ਵਿੱਚ ਵਾੜ ਦਿੱਤੀਆਂ। ਹੁਣ ਹਰਿਮੰਦਰ ਸਾਹਿਬ 'ਚ ਸੇਵਾ 'ਚ ਬੀਬੀਆਂ ਸ਼ਾਮਲ ਨਹੀਂ ਹੋ ਸਕਦੀਆਂ ਜੀ। ਕਿਉਂ ਨਹੀਂ ਹੋ ਸਕਦੀਆਂ? ਜੀ ਉਹ ਜੀ ਇਹ ਰਵਾਇਤ ਹੈ ਜੀ, ਇਹ ਪਰੰਪਰਾ ਹੈ। ਹਰਿਮੰਦਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ ਬੀਬੀਆਂ, ਕਿਉਂ ਨਹੀਂ ਕਰ ਸਕਦੀਆਂ? ਗੁਰੂ ਸਾਹਿਬ ਨੇ ਜਿਨ੍ਹਾਂ ਨੇ ਬਰਾਬਰੀ ਹਰ ਪੱਖ ਤੋਂ ਦਿੱਤੀ।
ਤੋ ਇਸ ਕਿਸਮ ਦੀਆਂ ਜਿਹੜੀਆਂ ਨੇ, ਪਰ ਹੁਣ ਕਿਉਂਕਿ ਮਹੰਤਾਂ ਨੇ ਉਹ ਸਥਾਪਿਤ ਕੀਤੀਆਂ ਨੇ, ਕਿਸੇ 'ਚ ਹੌਸਲਾ ਹੀ ਨਹੀਂ ਹੈ, ਕਰੇਜ ਹੀ ਨਹੀਂ ਹੈ ਜੀ ਕਿ ਵੀ ਉਹਨਾਂ ਨੂੰ ਤੋੜ ਸਕ, ਫਿਰ ਉਹ ਵੋਟਾਂ ਗਿਣਨ ਲੱਗ ਜਾਂਦੇ ਨੇ। ਦੂਜੇ ਜਿਹੜੇ ਆ ਗਏ ਹੁਣ ਸੰਤ ਸਮਾਜ ਤੇ ਦੂਜੇ ਦੇ ਨਾਂ ਥੱਲੇ, ਜਿਹੜੇ ਆਪ ਹੀ ਪਹਿਲਾਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ ਗੁਰੂਆਂ ਦਾ ਹੁਕਮ ਸੀ ਕਿ ਵੀ ਗ੍ਰਸਤੀ ਹੋਣਾ ਜੀ ਜੀ, ਤੇ ਉਹ ਉਹਨਾਂ ਨੇ ਹੋਰ ਵੀ ਇਸ ਕਿਸਮ ਦੀਆਂ ਗੱਲਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਬਲ ਦਿੱਤਾ ਹੈ। ਕਿਉਂਕਿ ਜਦੋਂ ਕੋਈ ਤਬਦੀਲੀ ਦੀ ਗੱਲ ਤੁਰਦੀ ਹੈ ਉਹ ਸਭ ਤੋਂ ਜ਼ਿਆਦਾ ਵਿਰੋਧ ਕਰਨ ਵਾਲੇ ਹੁੰਦੇ ਨੇ। ਤੇ ਬਾਦਲ ਨੂੰ ਕੋਈ ਫਰਕ ਨਹੀਂ ਪੈਂਦਾ, ਉੱਥੇ ਤੁਸੀਂ ਦੁੱਧ ਨਾਲ ਧੋਵੋ ਕਿ ਪਾਣੀ ਨਾਲ ਧੋਵੋ, ਬਾਦਲ ਨੂੰ ਇੰਨੀ ਦੇਰ ਹੈ ਕਿ ਵੀ ਉੱਥੋਂ ਚੈਲੰਜ ਨਹੀਂ ਹੋਣਾ ਚਾਹੀਦਾ ਉਹਨੂੰ, ਉਹਨਾਂ ਦੇ ਕੋੜਮੇ ਦੀ ਤਾਕਤ ਰਹਿਣੀ ਚਾਹੀਦੀ, ਸ਼੍ਰੋਮਣੀ ਕਮੇਟੀ ਉਹਨਾਂ ਦੇ ਥੱਲੇ ਰਹਿਣੀ ਚਾਹੀਦੀ ਹੈ, ਅਕਾਲ ਤਖਤ ਉਹਨਾਂ ਨੂੰ ਅਬੇ ਕਰੇ, ਉਹਨਾਂ ਨੂੰ ਜਿਹੜਾ ਉਹ ਹਾਰਡ ਟਾਈਮ ਨਾ ਦੇ। ਸੋ ਇਹੀ ਗੱਲ ਜਿਹੜੀ ਇਹਨਾਂ ਨੇ ਵੀਰ ਨੇ, ਅਮਰਦੀਪ ਸਿੰਘ ਨੇ, ਈਵਨ ਮਨਜੀਤ ਸਿੰਘ ਜੀਕੇ ਨੂੰ ਜਥੇਦਾਰ ਦਾ ਦਿੱਤਾ ਹੈ ਲਕਬ, ਮੈਨੂੰ ਨਹੀਂ ਪਤਾ ਕਿੱਥੇ ਦਿੱਤਾ, ਹੋ ਸਕਦਾ ਹੈ ਦਿੱਲੀ ਜਿਹੜੇ ਸਮਾਗਮ ਦਿੱਤੇ ਹੋਣੇ ਨੇ ਜੀ, ਵੰਡੀ ਜਾਂਦੇ ਨੇ। ਜੇ ਬਾਦਲ ਫਖਰੇ ਕੌਮ ਤੇ ਕੌਮ ਦਾ ਹੀਰਾ ਤੇ ਪੰਥ ਰਤਨ ਤੇ ਪਤਾ ਨਹੀਂ ਕੀ ਹੋ ਸਕਦਾ ਤੇ ਫਿਰ ਮਨਜੀਤ ਸਿੰਘ ਜੀਕੇ ਨੂੰ ਜਥੇਦਾਰ ਕਹਿਣਾ ਇਹ ਏਡੀ ਕਿਹੜੀ ਗੱਲ ਹੈ। ਸੋ ਇਹਨਾਂ ਨੇ ਵੀ ਜਿਹੜਾ ਇਹ ਸਾਰਾ ਥੋਕ ਦੇ ਵਿੱਚ ਵੰਡਣਾ ਸ਼ੁਰੂ ਕੀਤਾ ਹੋਇਆ ਹੈ ਜੀ ਜੀ, ਕਿਉਂਕਿ ਕੋਈ ਇਹ ਜਵਾਬ ਦੇ ਨਹੀਂ ਨੇ ਜੀ। ਔਰ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇ ਕਾ, ਜੇ ਸਈਆਂ ਕੋਤਵਾਲ ਲੱਗੇ ਜੀ ਜੀ, ਤਾਂ ਫਿਰ ਜੋ ਮਰਜ਼ੀ ਕਰੋ, ਉਹਦਾ ਕੋਈ ਡਰ ਤਾਂ ਹੈ ਨਹੀਂ, ਰਿਪੋਰਟ ਤਾਂ ਕੋਤਵਾਲ ਕੋਲ ਹੋਣੀ ਹੈ। ਜੀ ਜੀ, ਹੁਣ ਥਾਣੇਦਾਰ ਕਹਿੰਦੇ ਨੇ ਅੱਜ ਕੱਲ੍ਹ, ਉਹਨਾਂ ਜ਼ਮਾਨਿਆਂ 'ਚ ਕੋਤਵਾਲ ਹੁੰਦੇ ਸੀ, ਹੁਣ ਤਾਂ ਨਹੀਂ ਰਹੇ ਕੋਤਵਾਲ, ਪਰ ਅਖਾਣ ਇਹ ਹੈ ਕਿ ਵੀ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ। ਸੋ ਇਹਨਾਂ ਦੇ ਹੁਣ ਸਈਆਂ ਇਹਨਾਂ ਦੇ ਨਾਲ ਨੇ, ਤੇ ਫਿਰ ਜਦੋਂ ਸਈਆਂ ਰਾਜੀ ਹੈ ਤਾਂ ਫਿਰ ਕਿਸੇ ਦੀ ਕੀ ਪਰਵਾਹ ਕਰਨ ਦੀ ਲੋੜ ਹੈ। ਜੋ ਮਰਜ਼ੀ ਮਨ ਮਰਜ਼ੀਆਂ ਕਰੋ, ਮਨਮਤ ਕਰੋ, ਸਿੱਖੀ ਨੂੰ ਤੁਸੀਂ ਜਿੱਧਰ ਮਰਜ਼ੀ ਤੋਰ ਦਿਓ, ਆਪਣੀ ਪੋਜੀਸ਼ਨ ਤੁਹਾਡੀ ਸੇਫ ਰਹਿਣੀ ਚਾਹੀਦੀ ਹੈ। ਇਹੀ ਕ੍ਰਾਈਟੇਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।